ਹੁਣ ਆਪਣੇ ਮੁਲਕਾਂ ਲਾਈਏ ਅਮਰੀਕਾ ਦੇ ਵਿੱਚ ਸਭ ਤੋਂ ਮੇਨ ਮੁੱਦਾ ਇਲੀਗਲ ਇਮੀਗ੍ਰੇਸ਼ਨ ਨੂੰ ਲੈ ਕੇ ਬਣਿਆ ਹੋਇਆ ਆ। ਉਸ ਦੇ ਸੰਬੰਧ ਦੇ ਵਿੱਚ ਜੇ ਗੱਲ ਗੱਲ ਕਰਦੇ ਜਾਈਏ, ਅੱਜ ਸੈਕਟਰੀ ਆਫ ਸਟੇਟ ਟੋਨੀ ਬਲਿੰਕਨ ਉਹ ਮੈਕਸੀਕੋ ਦੇ ਪ੍ਰੈਜ਼ੀਡੈਂਟ ਐਂਡਰੇਸ ਮੈਨੂਅਲ ਲੋਪੇਜ਼ ਓਬਰਾਡੋਰ ਨੂੰ ਮਿਲਣ ਜਾ ਰਹੇ ਆ ਤੇ ਕਹਿੰਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਬਾਰਡਰ ਦੇ ਉੱਤੇ ਲੋਕ ਕੈਰਾਵਨ ਦੇ ਵਿੱਚ ਬਣ ਕੇ ਆ ਰਹੇ ਹੈਗੇ ਆ। ਟੋਨੀ ਬਲਿੰਕਨ ਤੋਂ ਬਾਅਦ ਐਲਹੈਂਡਰੋ ਮੇਅਰਕਸ ਜੋ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਆ, ਲਿਜ਼ ਸ਼ੇਰਵੁੱਡ ਰੈਂਡਲ ਵਾਈਟ ਹਾਊਸ ਦੇ ਹੋਮਲੈਂਡ ਸਿਕਿਉਰਿਟੀ ਐਡਵਾਈਜ਼ਰ, ਉਹ ਵੀ ਉਹਨਾਂ ਨੂੰ ਮਿਲਣਗੇ। ਹਰ ਰੋਜ਼ 10-10 ਹਜ਼ਾਰ ਤੱਕ ਬੰਦਾ ਜੋ ਆ ਉਹ ਬਾਰਡਰ ਦੇ ਉੱਤੋਂ ਇਲੀਗਲੀ ਜਿਹੜਾ ਆ ਕ੍ਰਾਸ ਕਰ ਰਿਹਾ ਹੈਗਾ ਆ। 1000 ਮੀਲ ਦਾ ਲੰਮਾ ਬਾਰਡਰ ਆ ਯੂਐਸ ਦਾ ਤੇ ਮੈਕਸੀਕੋ ਦਾ। ਸੋ ਇਹਦੇ ਵਿੱਚ ਹੌਂਡੂਰਾਸ ਤੋਂ ਐਲ ਸੈਲਵਾਡੋਰ, ਵੈਨਜ਼ੂਏਲਾ, ਹੇਤੀ, ਇੰਡੀਆ ਤੋਂ ਉਜ਼ਬੇਕਿਸਤਾਨ, ਬਹੁਤ ਸਾਰੇ ਮੁਲਕਾਂ ਤੋਂ, ਸਾਊਥ ਅਫਰੀਕਾ ਦੇ ਕਿੰਨੇ ਮੁਲਕ ਆ, ਸਾਰੇ ਲੋਕ ਇੱਥੇ ਆ ਰਹੇ ਹੈਗੇ ਆ। ਰਿਪਬਲਿਕਨਸ ਨੇ ਆਪਣਾ ਜਿਹੜਾ ਅਟੈਕ ਆ ਉਹ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਦੇ ਉੱਤੇ ਬਾਰਡਰ ਨੰਬਰਸ ਨੂੰ ਲੈ ਕੇ ਪੂਰੇ ਜ਼ੋਰ ਸ਼ੋਰ ਨਾਲ ਸ਼ੁਰੂ ਕੀਤਾ ਹੋਇਆ ਹੈਗਾ। ਗ੍ਰੈਗ ਐਬਟ ਜੋ ਟੈਕਸਸ ਦੇ ਗਵਰਨਰ ਆ, ਉਹਨਾਂ ਨੇ ਪਿਛਲੇ ਦਿਨਾਂ 'ਚ ਇੱਕ ਲਾ ਜਿਹੜਾ ਆ ਉਹ ਸਾਈਨ ਕਰ ਦਿੱਤਾ ਸੀ ਵੀ ਉਹ ਜੋ ਇਲੀਗਲੀ ਲੋਕ ਕ੍ਰਾਸ ਕਰਕੇ ਆਊਗੇ ਉਹਨਾਂ ਨੂੰ ਫੜ ਕੇ ਜੇਲ੍ਹ 'ਚ ਰੱਖਿਆ ਜਾਊਗਾ ਤੇ ਉੱਥੋਂ ਜਿਹੜਾ ਆ ਵਾਪਸ ਭੇਜਿਆ ਜਾਊਗਾ। ਹਾਲਾਂਕਿ ਉਹ ਜਿਹੜਾ ਉਹਦੇ ਉਲਟ ਕੇਸ ਜਿਹੜੇ ਆ ACLU ਹੋਰ ਆਰਗੇਨਾਈਜੇਸ਼ਨ ਨੇ ਕੋਰਟ ਦੇ ਵਿੱਚ ਪਾ ਦਿੱਤਾ ਹੈਗਾ ਆ। US ਕਸਟਮ ਬਾਰਡਰ ਪ੍ਰੋਟੈਕਸ਼ਨ ਆਫੀਸ਼ੀਅਲਸ ਨੇ ਅਨਾਉਂਸ ਕੀਤਾ ਆ ਵੀ 1,90,000 ਲੋਕਾਂ ਨੂੰ ਨਵੰਬਰ ਮਹੀਨੇ ਦੇ ਵਿੱਚ ਫੜਿਆ ਗਿਆ ਸੀ। ਫੜ ਕੇ ਜਿਹੜਾ ਉਹਨਾਂ ਨੂੰ ਨੋਟਿਸ ਟੂ ਅਪੀਅਰ ਦਿੱਤਾ ਗਿਆ ਤੇ ਉਹ ਕੋਰਟ ਵਿੱਚ ਜਾਣਗੇ। ਇਸ ਤੋਂ ਬਿਨਾਂ ਜਿਹੜੇ ਫੜੇ ਨਹੀਂ ਗਏ, ਸਿੱਧੇ ਲੰਘੇ, ਉਹ ਉਹਨਾਂ ਦੀ ਕੋਈ ਜਿਹੜੀ ਗਿਣਤੀ ਇੱਥੇ ਹੈ ਨਹੀਂ ਹੈਗੀ। ਸੋ ਇਹ ਸਾਰੇ ਕਾਸੇ ਨੂੰ ਦੇਖਦੇ ਹੋਏ ਕਹਿੰਦੇ ਵੀ ਜਿਹੜੀਆਂ US ਦੀਆਂ ਇਮੀਗ੍ਰੇਸ਼ਨ ਕੋਰਟਸ ਆ, ਉਹਦਾ ਇੰਨਾ ਵੱਡਾ ਬੈਕਲੌਗ ਹੋ ਗਿਆ ਆ। ਖਾਸ ਕਰਕੇ ਜਿਹੜੇ ਸਾਡੇ ਸਰੋਤੇ ਆ ਪੰਜਾਬੀ ਮੂਲ ਦੇ, ਧਿਆਨ ਦਿਓ, ਕਹਿੰਦੇ ਪਈ 3 ਮਿਲੀਅਨ ਕੇਸ ਅੱਜ ਦੀ ਡੇਟ ਦੇ ਵਿੱਚ ਜੋ US ਦੀਆਂ ਇਮੀਗ੍ਰੇਸ਼ਨ Pending ਕੋਰਟਸ ਨੇ। ਆ ਉਹਨਾਂ ਦੇ ਕੋਲ ਹੈਗੇ ਆ। US ਟੁਡੇ ਨੇ ਅੱਜ ਇੱਕ ਇਹ ਮੇਨ ਰਿਪੋਰਟ ਛਾਪੀ ਹੈਗੀ ਆ। ਕਹਿੰਦੇ ਸੰਨ 2022 ਦੇ ਸਤੰਬਰ ਮਹੀਨੇ 'ਚ 1.9 ਮਿਲੀਅਨ ਕੇਸ ਸੀ, ਜੋ ਵੱਧ ਕੇ ਹੁਣ 3 ਮਿਲੀਅਨ ਕੇਸ ਹੋ ਗਏ ਆ। ਹਾਲਾਂਕਿ 2 ਸਾਲਾਂ ਦੇ ਵਿੱਚ 6 ਮਿਲੀਅਨ ਦੇ ਕਰੀਬ ਲੋਕ ਲੰਘੇ ਆ, 5 ਤੋਂ 6 ਮਿਲੀਅਨ ਦੇ ਕਰੀਬ। ਸੋ ਬਹੁਤ ਸਾਰੇ ਲੋਕ ਜਿਸ ਤਰ੍ਹਾਂ ਕਹਿੰਦੇ ਰਹਿੰਦੇ ਆ ਵੀ ਉਹਨਾਂ ਨੇ ਆ ਕੇ ਕੇਸ ਵੀ ਨਹੀਂ ਅਪਲਾਈ ਕੀਤਾ ਤੇ ਉਦਾਂ ਹੀ ਉਹ ਰਹੀ ਜਾਂਦੇ ਆ। ਸੈਰਾਕੂਜ਼ ਯੂਨੀਵਰਸਿਟੀ ਦਾ ਜੋ ਟ੍ਰਾਂਸੈਕਸ਼ਨ ਰੈਕਰਡਸ ਐਕਸੈਸ ਕਲੀਅਰਿੰਗ ਹਾਊਸ ਆ ਉਹਨਾਂ ਦਾ, TRAC, ਉਹਨਾਂ ਨੇ ਇਹ ਸਾਰਾ ਜਿਹੜਾ ਡਾਟਾ ਆ ਉਹ ਦਿੱਤਾ ਹੈਗਾ। ਕਹਿੰਦੇ ਵੀ USA ਦੇ ਵਿੱਚ ਜਿਹੜੀਆਂ ਕੋਰਟਸ ਆ, ਜਿਹੜੇ ਜੱਜ ਆ, ਉਹ 4000 ਕੇਸ ਹੈਂਡਲ ਕਰ ਸਕਦੇ ਆ। ਇਹ ਹੁਣ ਤੁਸੀਂ ਹਿਸਾਬ ਲਾ ਲਓ ਵੀ ਜਿਹੜੇ ਇੰਨੇ ਮਿਲੀਅਨਸ ਆਫ ਲੋਕਾਂ ਦੇ ਕੇਸ ਹੋ ਗਏ ਆ, ਉਹ ਕਦੋਂ ਜਾ ਕੇ ਜੋ ਆ ਉਹ ਉਹਨਾਂ ਦੇ ਕੇਸ ਸੁਣਵਾਈ ਹੋਊਗੀ। ਬਾਈਡਨ ਐਡਮਿਨਿਸਟ੍ਰੇਸ਼ਨ ਨੇ 302 ਦੇ ਕਰੀਬ ਇਮੀਗ੍ਰੇਸ਼ਨ ਦੇ ਨਵੇਂ ਜੱਜ ਹਾਇਰ ਕੀਤੇ ਹੈਗੇ ਆ। ਵਾਈਟ ਹਾਊਸ 2024 ਦਾ ਜੋ ਬਜਟ ਆ ਉਹਦੇ ਵਿੱਚ 150 ਜੱਜਾਂ ਨੂੰ ਹੋਰ ਹਾਇਰ ਕਰਨ ਦੇ ਲਈ ਫੰਡਿੰਗ ਮੰਗ ਰਿਹਾ ਹੈਗਾ ਆ ਵੀ ਰਿਪਬਲਿਕਨਸ ਨੂੰ ਫੰਡ ਹੋਰ ਜਿਹੜੇ ਆ ਆਥੋਰਾਈਜ਼ ਕਰ ਦੇਣੇ ਚਾਹੀਦੇ ਹੈਗੇ ਆ। 600 ਦੇ ਕਰੀਬ ਇਮੀਗ੍ਰੇਸ਼ਨ ਕੋਰਟਸ ਹੈਗੀਆਂ USA ਦੇ ਵਿੱਚ ਇਸ ਟਾਈਮ। ਪਰ ਇਮੀਗ੍ਰੇਸ਼ਨ ਜਿਹੜੇ ਜੱਜ ਆ 734 ਜੱਜ ਕਹਿੰਦੇ ਵੀ ਅਕਤੂਬਰ ਮਹੀਨੇ ਤੱਕ ਸੀਗੇ। 2020 ਦੇ ਵਿੱਚ 517 ਦੇ ਕਰੀਬ ਸੀ ਜਦੋਂ ਪ੍ਰੈਜ਼ੀਡੈਂਟ ਟਰੰਪ ਹੁਣੀ ਪ੍ਰੈਜ਼ੀਡੈਂਟ ਸੀਗੇ ਉਸ ਟਾਈਮ ਦੇ ਉੱਤੇ। ਸੋ ਇੰਨੇ ਜੱਜਾਂ ਦੇ ਲਈ ਮਿਲੀਅਨਸ ਆਫ ਕੇਸ। ਸੋ ਜੇ ਥੋੜਾ ਜਿਹਾ ਮੈਂ ਤੁਹਾਨੂੰ ਨੰਬਰ ਦੱਸਦਾ ਜਾਵਾਂ, 2016 ਦੇ ਵਿੱਚ ਜਿਹੜੇ ਇਮੀਗ੍ਰੇਸ਼ਨ ਕੋਰਟਸ ਦੇ ਕੋਲ ਕੇਸ ਸੀਗੇ ਉਹ 5,72,000 ਸੀ, ਜੋ ਕਿ ਅੱਜ ਦੀ ਡੇਟ ਦੇ ਵਿੱਚ ਵੱਧ ਕੇ 3,75,000 ਹੋ ਗਿਆ। ਸੋ ਬਹੁਤ ਵੱਡਾ ਨੰਬਰ ਜੋ ਆ ਉਹ ਕੋਰਟਸ ਦੇ ਕੋਲ ਪਹੁੰਚਿਆ ਆ। ਕਹਿੰਦੇ ਪਈ ਇਮੀਗ੍ਰੇਸ਼ਨ ਕੋਰਟਸ ਦੀਆਂ ਡੇਟਸ ਪਹਿਲਾਂ 6 ਮਹੀਨੇ, ਸਾਲ, ਹੁਣ 5-5, 7-7, 9-9 ਸਾਲ ਤੱਕ ਜਿਹੜੀਆਂ ਉਹ ਪਹੁੰਚ ਗਈਆਂ ਆ ਜਦੋਂ ਉਹਨਾਂ ਦੇ ਜਿਹੜੇ ਕੇਸ ਆ ਇਹਨਾਂ ਦੇ ਸੁਣੇ ਜਾਣਗੇ। ਜੀ ਬਿਲਕੁਲ। ਸੋ ਦੇਖੋ ਅੱਗੇ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ। ਪਹਿਲਾਂ ਫੈਮਿਲੀ ਵਾਲੇ ਵੇਟ ਕਰ ਰਹੇ ਆ, ਉਹਦੇ ਵਿੱਚ ਤਾਂ ਸਲੋ ਡਾਊਨ ਹੈਗਾ ਹੀ ਹੈਗਾ ਆ, ਤੇ ਹੁਣ ਇਹਨਾਂ ਕੇਸਾਂ ਦੇ ਵਿੱਚ ਵੀ ਕਾਫੀ ਸਲੋ ਡਾਊਨ ਹੋਊਗਾ। ਲੋਕ ਦੇਖੋ ਜਿੰਨੇ ਆਉਣਾ ਉਹਨੇ ਤਾਂ ਆਉਣਾ ਹੀ ਆਉਣਾ ਆ, ਪਰ ਉਸ ਦੇ ਵਿੱਚ ਵੀ ਕਾਫੀ ਜਿਹੜੀਆਂ ਹੁਣ ਅੱਗੇ ਹੋਰ ਚੈਲੰਜਸ ਜਿਹੜੇ ਆ ਉਹ ਦੇਖੇ ਜਾ ਰਹੇ ਆ।
ਇਹਦਾ ਕੋਈ ਨਤੀਜਾ ਜਿਹੜਾ ਉਹ ਹੋਣਾ ਨਹੀਂ ਆ। ਸਿਰਫ ਤੇ ਸਿਰਫ ਇੱਕ ਇਹ ਸਿਆਸੀ ਗਤੀਵਿਧੀ ਆ। ਇਲੈਕਸ਼ਨ ਈਅਰ ਦੇ ਵਿੱਚ ਹੀ ਇਹਦਾ ਰੌਲਾ ਪੈਂਦਾ ਆ। ਬਾਕੀ ਟਾਈਮ ਦੇ ਉੱਤੇ ਫਿਰ ਇਹ ਚੁੱਪ ਕਰਕੇ ਘੇਸਲ ਵੱਟ ਕੇ ਜਿਹੜਾ ਉਹ ਸਾਰੇ ਜਾਣੇ ਸੌਂ ਜਾਂਦੇ ਆ, ਚਾਹੇ ਉਹ ਰਿਪਬਲਿਕਨ ਨੇ ਤੇ ਚਾਹੇ ਉਹ ਡੈਮੋਕ੍ਰੇਟ ਨੇ। ਸਾਰਿਆਂ ਨੇ ਆਪੋ ਆਪਣੇ ਜਿਹੜੇ ਢੋਲ ਆ ਵਜਾਉਣੇ ਆ। ਸੋਲਿਊਸ਼ਨ ਇਹਨਾਂ ਨੇ ਕਿਸੇ ਦਾ ਵੀ ਜਿਹੜਾ ਉਹ ਨਹੀਂ ਘੱਲਣਾ। ਬੜੇ ਲਾਅ ਜਿੱਦਾਂ ਟੈਕਸਸ ਦੇ ਵਿੱਚ ਬਣੇ ਆ, ਇਹ ਵੀ ਉਹਨਾਂ ਸਮਿਆਂ 'ਚ ਆ ਜਦੋਂ ਹੁਣ ਇਲੈਕਸ਼ਨ ਲੱਗੇ ਆ। ਰੌਲਾ ਜਿਹੜਾ ਉਹ ਸਾਰਿਆਂ ਨੇ ਪਾਈ ਜਾਣਾ, ਨਤੀਜਾ ਇਹਦਾ ਕੁਛ ਨਹੀਂ ਕਿਸੇ ਪਾਸੇ ਵੀ ਜਿਹੜਾ ਉਹ ਤਣ ਪੱਤਣ ਜਿਹੜੀ ਇਹ ਗੱਲ ਹਰਜੋਤ ਸਿੰਘ ਜੀ ਲੱਗਣੀ ਨਹੀਂ ਆ। ਇਹਨਾਂ ਦੇ ਵਿੱਚ ਡਿਲੇ ਜਿਹੜੇ ਇਵੈਂਚੁਅਲੀ ਜਿਹੜੇ ਆ ਉਹ ਹੋਰ ਵੀ ਜ਼ਿਆਦਾ ਵੱਧਦੇ ਜਾਣੇ ਆ। ਟ੍ਰਾਂਜ਼ਿਟ ਬੈਨ ਵਰਗੇ ਜਿਹੜੇ ਮੁੱਦੇ ਆ ਉਹ ਵਿਚਾਲੇ ਆ ਗਏ ਆ। ਇਹਨਾਂ ਚੀਜ਼ਾਂ ਦੇ ਨਾਲ ਇਹਨਾਂ ਕੇਸਾਂ ਨੂੰ ਪਾਸ ਹੋਣ ਦੇ ਵਿੱਚ ਕਾਫੀ ਜਿਹੜੀ ਕਠਿਨਾਈ ਆ, ਔਖਿਆਈ ਆ, ਉਸ ਦੇ ਵਿੱਚ ਵੱਧ ਸਕਦੀ ਹੈਗੀ ਆ।